अस्सलाम वालेकुम जी। हाय व्यूअर्स गाइस की हाल है जी। लो जी अज असी जौहर टाउन लाहौर इलियास दुंबा कढ़ाई पिछे लिखा जी इलियास दुंबा कढ़ाई नहीं जनाब साड़ी की मर्जी ते इत्थे असी आ चुके हैं जी कढ़ाई खाण लई। उन्होंने पार्टी दी एक बकरा मैं फसाया जिन्होंने वड्ढन लगे आ बकरा हत्थ चढ़िया मेरे इनू वड्ढने आ। हाँ जी साजिद साहब। हाँ जी सर इन्हों का टेस्ट जी। करो तुहानू मजा आएगा। अच्छा जी हाँ बेला जी जे ਤੁਹਾਡੇ ਕਹਿਣ ਦੇ ਉੱਤੇ ਮੈਂ ਆ ਗਿਆ ਜੀ ਵਰਨਾ ਮੈਂ ਤੁਹਾਨੂੰ ਪਤਾ ਅੱਛਾ ਆਉਂਦਾ ਜੀ। ਨਹੀਂ ਹੁੰਦਾ। चलो साढ़े कहते आए तो है ना। ਅੱਛਾ ਜੀ ਇਹ ਦੇਖੋ ਜੀ ਕੀ ਹੋ ਰਿਹਾ ਜੀ ਇਹ ਤੁਸੀਂ ਲੋਕਾਂ ਨਾਲ ਕੁਝ ਕਹਿਣਾ ਚਾਹ ਰਹੇ ਸੋ ਤੇ ਬਕਵਾਸ ਕਰੋ ਜ਼ਰਾ। बकवास जी करनी सी कर ली। ਨਹੀਂ ਮਤਲਬ ਤੁਸੀਂ ਕੁਝ ਦੱਸਣਾ ਚਾਹ ਰਹੇ ਸੀ ਲੋਕਾਂ मैं ਨੂੰ। कह रहा था कि इधर आके आप ਥੋੜਾ ਉੱਚੀ ਬੋਲੋ ਨਾ ਉੱਚੀ। यार मैंने जिन्ना बोलना आंदा उन्ना ही बहुत खच मारनी है। ਚਲੋ ਚਲੋ ਖੱਚਾ ਨਾ ਮਾਰੋ। ਲੋ ਜੀ ਇਹ ਕੜਾਈਆਂ ਦੀ ਤਿਆਰੀ ਹੋ ਰਹੀ ਹੈ। ਟਮਾਟਰ ਇਹ ਹੈਗਾ ਜੀ ਬਾਬਾ ਪਾਨਾ ਵਾਲਾ। ਇਹ ਤਲਿਸਮੀ ਪਾਨ ਹੈਗਾ ਤਲਿਸਮੀ ਪਾਨ। ਇਹ ਇੱਥੇ ਖਾਬੇ ਹੈਗੇ ਜੇ ਇਲਿਆਸ ਦੁੰਬਾ ਕੜਾਈ ਦੇ ਉੱਤੇ। ये बन रही जी कढ़ाई शढ़ाई। ये कौन सी कढ़ाई बन रही? शनवारी कढ़ाई। और कौन सी होती है? सुलेमानी। ये जो सुरख मिर्च वाली है ये शनवारी है। टमाटर वाली। और जो वो सफ़ेद वाली है ये सुलेमानी है जी। ये वाइट होती है जी सलमानी। तो जी है लाल टमाटर वाली ग्रेवी वाली ये हैगी शनवारी। अच्छा जी एक और बड़ी ज़रूरी गल है ਇੱਥੇ ਦੋਸਤਾਂ ਨੂੰ ਦਾਵਤ ਦੇਣ ਤੋਂ ਪਹਿਲਾਂ ਜਾਂ ਕੋਈ ਸ਼ਰਤ ਲੈਣ ਤੋਂ ਪਹਿਲਾਂ ਇਹ ਸੋਚ ਲਿਆ ਜੇ ਕਿ ਇੱਥੇ ਕੜਾਈ ਜਿਹੜੀ ਹੈ 32-33 ਰੁਪਏ ਕਿਲੋ ਟੈਕਸ ਪਾ ਕੇ ਤਕਰੀਬਨ 3500 ਰੁਪਏ ਕਿਲੋ ਜੇ ਤੇ 4 ਬੰਦੇ ਵੀ ਹੋਣ ਨਾ ਤੇ 6-7 ਹਜ਼ਾਰ ਤੁਹਾਡੀ ਜੇਬ ਵਿੱਚ ਹੋਣਾ ਚਾਹੀਦਾ ਕਿਉਂਕਿ 150 ਦੀ ਇੱਕ ਰੋਟੀ ਜੇ ਤੇ 150 ਦੀ ਹਾਫ ਲੀਟਰ ਦੀ ਬੋਤਲ। ਠੀਕ ਹੈ ਜੀ। ਤੇ ਇਹ ਮੋਬਾਈਲ ਮੋਟਰਸਾਈਕਲ ਕੋਈ ਸ਼ੈ ਗਿਰਵੀ ਨਹੀਂ ਜੇ ਰੱਖਦੇ ਤੇ ਨਾ ਇਹ ਬਰਤਨ ਭਾਂਡੇ ਤੋਂ ਆਉਂਦੇ ਜੇ। ਇਹ ਅੱਲਾ ਜਾਣੇ ਬੰਦਿਆਂ ਨਾਲ ਕੀ ਕਰਨਗੇ ਮੈਨੂੰ ਨਹੀਂ ਜੇ ਪਤਾ। किलो के 2 किलो लवाओ। ਲਾਟਰੀ ਲੋਟਰੀ ਤੇ ਨਹੀਂ ਅੱਜ ਆ ਬੰਦਾ ਮੈਨੂੰ ਹਰ ਸ਼ੈ ਆਫਰ ਕਰੀ ਜਾ ਰਿਹਾ। सर जी ਤੁਹਾਡੇ ਵਾਸਤੇ हर चीज़ ऑफर है ਤੁਸੀਂ टेंशन नहीं लानी। ਅੱਛਾ ਜੀ ਹੋਰ ਇੱਥੇ ਕੀ ਹੈਗਾ ਜੀ ਖਾਣ ਲਈ? ਖਾਬੇ ਬੜੇ ਆ ਜੀ। ਲੋਰੀਓ ਖਾਈ ਜਾਓ। ਇਹ ਦੇਖੋ ਜੀ ਇਹ ਲੱਗ ਰਹੀ ਜੀ ਰੋਸਟ ਚਾਂਪਾਂ। ਇਹ ਚਾਂਪ ਰੋਸਟ ਲੱਗ ਰਹੀ। ਕੀ ਬਾਤ ਹੈ। ਇਹ ਪਰੇ ਵੀ ਟਿੱਕੇ ਛਿੱਕੇ हर किस्म दे। ये मलाई बोटी वगैरह जी मेरे ख्याल। ये क्या है? मलाई बोटी है। मलाई बोटी भी है जी इत्थे। चांप रोस्ट ते लोरियां नूं की चाहिदा खाबे। ਇਹ ਹੈਗਾ ਜੀ ਇੱਥੇ ਇਹ ਵੀ ਮੇਰੇ ਖਿਆਲ ਚ ਨਿਹਾਰੀ ਹੈ ਤੇ ਕਿੰਨਾ ਕਰਕੇ ਲਿਖਿਆ ਹੋਇਆ ਜੀ। ਇਹ ਦੇਖੋ ਇਹ ਰੋਸਟ ਇਹਦੇ ਚ ਸ਼ੋਰਬਾ ਵਗੈਰਾ ਹੈਗਾ ਜੀ। गाइस ਤੁਸੀਂ ਇੱਥੇ ਆਓ ਤੇ ਤੁਹਾਨੂੰ ਬੜਾ ਮਜ਼ਾ ਆਸੀ ਹੈ ਜੀ। ਇੱਕ ਹੋਰ ਵੈਸਪਾ ਆ ਗਿਆ ਜੇ। ਇਹ ਹੈਗੇ ਜੀ ਦੁੰਬੇ। ਓਏ ਹੋਏ ਹੋਏ ਓਏ ਹੋਏ ਕੀ ਬਾਤ। ਦੇਖੋ ਜੀ ਕਿੰਨਾ ਜ਼ਬਰਦਸਤ ਅਸਲੀ ਦੁੰਬਿਆਂ ਨੂੰ ਉਹਨਾਂ ਨੇ ਨਾ ਉਹ ਸਟੈਚੂ ਜਿਹਾ ਬਣਾਇਆ ਹੈ ਅੰਦਰ ਕੋ ਮੇਰੇ ਖਿਆਲ ਚ ਮਸਾਲੇ ਮਸੂਲੇ ਭਰ दुम्बे ਕੇ। नहीं है साजी छतरे है। हैं ये छतरे है। छतरे ने आओ छतरे दुम्बे नहीं दुंबे हैं यार। दुम्बे वो दुंबे ने लियास खाने दी पोट। एक छतरा ते एक दुंबा है जी। अच्छा जी एक छतरा है जी ते एक दुंबा है। सही ਇਹ ਛਤਰਾ ਹੈਗਾ ਜੇ ਤੇ ਇਹ ਦੁੰਬਾ ਹੈਗਾ ਜੇ ਜਨਾਬ। सही हो गया। ਚੱਕੀ ਵਾਲਾ ਦੁੰਬਾ। ਸਾਨੂੰ ਨਹੀਂ ਨਾ ਪਤਾ ਹੈਗਾ ਤੁਸੀਂ ਸਾਨੂੰ ਤਾਰਫ ਕਰਾਓ ਕੀ ਚੀਜ਼ ਹੈ। ਇਹ ਸਾਜਦ ਸਾਹਿਬ ਹੈਗੇ ਨੇ ਜੀ। ਇਹ ਬਹੁਤ ਅੱਛੇ ਇਨਸਾਨ ਹੈਗੇ ਨੇ ਤੇ ਇਹਨਾਂ ਦੀ ਜਿੰਨੀ ਤਾਰੀਫ ਕੀਤੀ ਜਾਏ ਉਨੀ ਘੱਟ ਹੈ। ਘੱਟ ਹੈ। ਤੇ ਅੱਜ ਕਿਉਂਕਿ ਕੜਾਈ ਖਵਾ ਰਹੇ ਨੇ ਤੇ ਇਹਨਾਂ ਦੀ ਜਿੰਨੀ ਵੀ ਤਾਰੀਫ ਕਰੀਏ ਅਸੀਂ ਉਨੀ ਘੱਟ ਹੈਗੀ। ਬਹੁਤ ਸ਼ੁਕਰੀਆ ਤੁਹਾਡਾ। ਜਿਹੜਾ ਦੋਸਤ ਖਵਾਏ ਪਿਆ ਹੈ ਬਹੁਤ ਅੱਛਾ ਲੱਗਦਾ ਤੇ ਜ਼ਹਿਰ ਵੀ ਲੱਗਦਾ ਐਂਡ ਦੇ। ਇੱਕ ਖੱਚ ਉੱਤੇ ਬੈਠੀ ਅਸੀਂ ਉਹਨੂੰ ਤੁਹਾਡੇ ਨਾਲ ਉੱਤੇ ਜਾ ਕੇ ਤਾਰਫ ਕਰਾਉਂਦੇ ਆ। ਇੱਕ ਖੱਚ ਉੱਤੇ ਬੈਠੀ ਹੈ ਇਹ ਰਸਤਾ ਜੀ ਉੱਤੇ ਜਾਣ ਦਾ। ਲੋ ਜੀ ਉੱਤੇ ਵਾਲੇ ਪੋਰਸ਼ਨ ਤੇ ਆ ਗਏ ਆ ਤੇ ਇੱਥੇ ਇੱਕ ਖੱਚ ਜੀ ਬੈਠੀ ਹੋਣੀ ਹੈ ਜਨਾਬ। ਇਹ ਹੈਗੀ ਖੱਚ ਬਹੁਤ ਵੱਡੀ। ਇਹ ਰਿਜ਼ਵਾਨ ਸਾਹਿਬ ਹੈਗੇ ਨੇ ਜੀ ਸਾਡੇ। ਇਹ ਰਿਜ਼ਵਾਨ ਸਾਹਿਬ ਨੇ ਇਹਨਾਂ ਨਾਲ ਤੁਹਾਡੀ ਗੱਲਬਾਤ ਵੀ ਕਰਾਉਂਦੇ ਆ ਤੇ ਮਾਸ਼ਾਅੱਲਾ ਬੜੇ ਅੱਛੇ ਇਨਸਾਨ ਨੇ। ਹੁਣ ਸ਼ੋਰ ਨਹੀਂ ਆਏਗਾ ਜੀ।
ਤੇ ਅੱਛਾ ਜੀ, ਇਹ ਥੈਲੋਸੀਮੀਆ ਦੇ ਬੱਚਿਆਂ ਵਾਸਤੇ ਇਹਨਾਂ ਨੇ ਹਸਪੀਟਲ ਵੀ ਮਾਸ਼ਾਅੱਲਾ ਬਣਾਇਆ ਜੀ। ਤੇ ਬੜਾ ਕੰਮ ਹੁੰਦਾ ਜੇ ਇਹ ਜਿਹੜਾ ਨਾ ਥੈਲੋਸੀਮੀਆ ਦੇ, ਤੁਹਾਨੂੰ ਪਤਾ ਬਲੱਡ ਵਗੈਰਾ ਔਰ ਇਹ ਬੜਾ ਮਸਲਾ ਹੁੰਦਾ ਹੈ। ਇਹਨਾਂ ਕੋ ਪੁੱਛਨੇ ਵੀ ਕਿਹੜੇ ਇਲਾਕੇ 'ਚ ਬਣਾਇਆ ਔਰ ਅੱਗੇ ਮੁਸਤਕਬਲ ਦੇ ਵਿੱਚ ਕਿਸ ਤਰ੍ਹਾਂ ਉਹਨੂੰ ਚਲਾਉਣਗੇ ਔਰ ਕਿੰਨੀਆਂ ਇਹਨਾਂ ਨੂੰ ਮਤਲਬ ਜੋ ਫੇਸ ਕਰਨਾ ਪੈ ਰਿਹਾ ਹੈ, ਇਹ ਤੁਹਾਨੂੰ ਦੱਸਦੇ ਨੇ ਵੀ ਕਿਸ ਤਰ੍ਹਾਂ ਉਹਨੂੰ ਚਲਾ ਰਹੇ ਨੇ ਹਸਪੀਟਲ ਨੂੰ। ਜੀ ਰਿਜ਼ਵਾਨ ਸਾਹਿਬ ਕੁਝ ਦੱਸੋ। ਜੀ ਮਿਹਰਬਾਨੀ ਰਾਣਾ ਸਾਹਿਬ, ਤੁਹਾਡੀ ਮੁਹੱਬਤ ਦਾ ਸ਼ੁਕਰੀਆ, ਤੁਸੀਂ ਮੌਕਾ ਦਿੱਤਾ ਗੱਲ ਕਰਨ ਦਾ। ਇਹ ਅਸੀਂ ਹਸਪੀਟਲ ਭਾਈਜਾਨ ਸ਼ਹਿਰ ਕੰਗਨਪੁਰ ਹੈ, ਸਾਡਾ ਇੱਕ ਛੋਟਾ ਜਿਹਾ ਕਸਬਾ ਹੈ, ਤਹਿਸੀਲ ਚੂਨੀਆ, ਡਿਸਟ੍ਰਿਕਟ ਕਸੂਰ ਦੇ ਵਿੱਚ। ਲਾਹੌਰ ਤੋਂ ਤਕਰੀਬਨ ਇਹ 120 ਕਿਲੋਮੀਟਰ ਹੈ। ਇਹ ਸਾਡੇ ਇਲਾਕੇ ਦੇ ਵਿੱਚ ਨਾ ਇਹਨਾਂ ਬੱਚਿਆਂ ਦੀ ਤਾਦਾਦ ਕਾਫੀ ਜ਼ਿਆਦਾ ਹੋ ਗਈ ਸੀ। ਪਹਿਲੇ ਇਹ ਅਸੀਂ 2018 ਤੋਂ ਕੰਮ ਸ਼ੁਰੂ ਕੀਤਾ ਸੀ। ਬੇਸਿਕਲੀ ਚੰਦ ਦੋਸਤਾਂ ਨੇ ਮਿਲ ਕੇ ਇੱਕ ਫਾਊਂਡੇਸ਼ਨ ਬਣਾਈ ਤੇ ਉਤੇ ਇੱਕ ਕੰਮ ਸਟਾਰਟ ਹੋਇਆ। ਅਸੀਂ ਪਹਿਲੇ ਬੱਚਿਆਂ ਨੂੰ ਬਲੱਡ 2018 ਤੋਂ ਲੈ ਕੇ 2021 ਤੱਕ ਇੱਥੋਂ ਲਾਹੌਰੋਂ ਲਵਾਉਂਦੇ ਰਹੇ, ਮੁਖਤਲਿਫ ਫਾਊਂਡੇਸ਼ਨ ਤੋਂ, ਫਾਤਮੀ ਦੇ, ਉਮਤ ਨੁਸਰਤ ਇਹਨਾਂ ਤੋਂ ਲਵਾਉਂਦੇ ਰਹੇ। ਫਿਰ ਸਾਡੇ ਇੱਕ ਬਾਨੀ ਸਾਥੀ ਸੀ, ਉਹ ਵੀ ਥੈਲੇਸੀਮੀਆ ਦੇ ਮਰੀਜ਼ ਸੀ। ਉਹ ਬੱਚੇ ਨੇ ਖੁਆਇਸ਼ ਕੀਤੀ ਕਿ ਭਾਈਜਾਨ ਬੜੀ ਤਕਲੀਫ ਹੁੰਦੀ ਹੈ ਜਦੋਂ ਬਲੱਡ ਲਵਾ ਤੇ ਲਾਹੌਰੋਂ ਆਈਦਾ ਹੈ, ਕਿਉਂਕਿ ਸਾਡੇ ਇਲਾਕੇ ਤੋਂ 3 ਘੰਟੇ ਦਾ ਰਸਤਾ ਹੈ ਤੇ ਜਿਸ ਬੱਚੇ ਨੂੰ ਬਲੱਡ ਲੱਗਾ ਹੋਵੇ, ਆਇਰਨ ਦੇ ਖਰਾਜ ਦੀ ਮੈਡੀਸਨ ਸਫਰ ਕਰਨਾ, ਬੜਾ ਸਰਵਾਈਵ ਕਰਨਾ ਪੈਂਦਾ ਤੇ ਬੜਾ ਮੁਸ਼ਕਲ ਹੈ। ਤੇ ਉਹਦੀ ਵਜ੍ਹਾ ਤੋਂ ਉਹਨਾਂ ਆਪਦੀ ਉਹਦੀ ਕਹਿ ਲਓ ਬੱਚੇ ਦੀ ਆਖਰੀ ਖੁਆਇਸ਼ ਸੀ ਕਿ ਜੀ ਇੱਥੇ ਆਪਣੇ ਏਰੀਏ 'ਚ ਹਸਪੀਟਲ ਹੋਣਾ ਚਾਹੀਦਾ। ਉਹ 2021 ਦੇ ਵਿੱਚ ਉਸ ਬੱਚੇ ਦੀ ਡੈਥ ਹੁੰਦੀ ਹੈ, ਕੋਈ ਅਗਸਤ ਸਤੰਬਰ ਦੇ ਵਿੱਚ। ਤੇ ਅਸੀਂ ਅੱਲਾ ਦਾ ਨਾਮ ਲਿਆ ਤੇ 2022 ਜਨਵਰੀ ਦੇ ਵਿੱਚ ਇਹਦਾ ਸੰਗੇ ਬੁਨਿਆਦ ਰੱਖਿਆ ਤੇ ਅੱਲਾ ਦਾ ਸ਼ੁਕਰ ਹੈ ਫਰਵਰੀ 2023 ਦੇ ਵਿੱਚ ਅਸੀਂ ਇਹਦਾ ਇਫਤਤਾਹ ਕਰ ਦਿੱਤਾ। ਤੇ ਹੁਣ ਤੱਕ ਸਾਡੇ ਕੋਲ ਕੋਈ 210 ਬੱਚੇ ਰਜਿਸਟਰਡ ਨੇ। ਡੇਲੀ ਦਾ 10 ਤੋਂ 15 ਬੱਚਿਆਂ ਨੂੰ ਬਲੱਡ ਲੱਗਦਾ ਹੈ ਉੱਥੇ। ਅੱਛਾ, ਡੇਲੀ ਬੇਸਿਸ ਤੇ। ਰਿਜ਼ਵਾਨ ਸਾਹਿਬ ਕਿਸ ਨਾਮ ਦੇ ਉੱਤੇ ਹੋਏਗਾ ਵੇ ਹਸਪੀਟਲ? ਇਹ ਅਹਿਮਦ ਥੈਲੇਸੀਮੀਆ ਕੇਅਰ ਹਸਪੀਟਲ ਗੂਗਲ ਦੇ ਉੱਤੇ ਮਤਲਬ ਸਾਰੀ ਹਾਂਜੀ, ਗੂਗਲ ਦੇ ਉੱਤੇ ਤੁਸੀਂ ਸਰਚ ਕਰੋਗੇ ਇਹ ਫੌਰਨ ਮਿਲੇਗਾ। ਲੋਕ ਤੁਹਾਨੂੰ ਇਹਦੇ ਵਿੱਚ ਕੋਈ ਕੰਟਰੀਬਿਊਸ਼ਨ ਕਰਦੇ ਨੇ ਕੁਝ? ਹਾਂਜੀ, ਲੋਕਾਂ ਦੀ ਸਾਰਾ ਕਿਉਂਕਿ ਇਕੱਲੇ ਬੰਦੇ ਜਾਂ ਕੁਝ ਬੰਦਿਆਂ ਵਾਸਤੇ ਨਹੀਂ, ਇਹ ਸਾਡੇ ਸਾਰੇ ਇਲਾਕੇ ਦੀ ਕਾਵਿਸ਼ ਹੈ, ਪੂਰੇ ਮੁਲਕ ਦੀ, ਬਲਕਿ ਹੁਣ ਤੱਕ ਕਾਵਿਸ਼ ਹੋ ਗਈ। ਸਾਡੀ ਵੈਬਸਾਈਟ ਵੀ ਬਣੀ ਹੈ, ਜੋ ਦੋਸਤ ਮਦਦ ਕਰਨਾ ਚਾਹਣ ਸਾਡੀ ਵੈਬਸਾਈਟ ਹੈ www.atch.pk। ਇਹਦੇ ਤੇ ਵਿਜ਼ਿਟ ਕਰਤੇ ਸਾਡੇ ਹਸਪੀਟਲ ਨੂੰ ਵਿਜ਼ਿਟ ਕਰ ਸਕਦੇ ਨੇ। ਤਸਵੀਰਾਂ ਵਗੈਰਾ ਐਡ ਨੇ, ਹਿਸਟਰੀ ਬਕਾਇਦਾ ਪੂਰੀ ਐਡ ਹੈ। ਠਾਕਰੇ ਸਾਹਿਬ ਵੀ ਆਏ ਸੀ ਤੁਹਾਡੇ ਹਸਪੀਟਲ ਦੀ? ਇਫਤਖਾਰ ਠਾਕੁਰ ਸਾਹਿਬ, ਇਫਤਖਾਰ ਠਾਕਰ ਸਾਹਿਬ, ਸਾਬਕਾ ਵਜ਼ੀਰ ਖਾਰਜਾ ਖੁਰਸ਼ੀਦ ਮਹਿਮੂਦ ਕਸੂਰੀ ਸਾਹਿਬ, ਇਵੇਂ ਹੋਰ ਵੀ ਇਲਾਕੇ ਦੀ ਨਾਮਵਰ ਸ਼ਖਸੀਅਤ, ਸਿਆਸੀ ਔਰ ਸਮਾਜੀ ਸਾਰੀਆਂ ਗਾਏ ਬਗਾਏ ਵਿਜ਼ਿਟ ਕਰਦੀਆਂ ਰਹਿੰਦੀਆਂ ਨੇ। ਠੀਕ। ਤੇ ਇਹਦੇ ਵਿੱਚ ਸਾਨੂੰ ਜਿਹੜੀ ਮੁਸ਼ਕਲਾਤ ਹੈ ਉਹ ਇੱਕ ਫੰਡ ਦੀ ਹੁੰਦੀ ਹੈ, ਦੂਸਰੀ ਸਾਨੂੰ ਬਲੱਡ ਦੀ ਹੁੰਦੀ ਹੈ। ਬਲੱਡ ਦੇ ਲਈ ਅਸੀਂ ਮੁਖਤਲਿਫ ਇਲਾਕਿਆਂ ਜਾ ਕੇ ਕੈਂਪ ਕਰੀਦਾ। ਫੰਡ ਲਈ ਦੋਸਤਾਂ ਯਾਰਾਂ ਨੂੰ ਅਪੀਲ ਕਰੀਦੀ ਹੈ। ਤੁਹਾਡੇ ਤਵਸਤ ਨਾਲ ਵੀ ਦੋਸਤਾਂ ਨੂੰ ਅਪੀਲ ਕਰਨੇ ਆ ਕਿ ਨਹੀਂ ਵੱਧ ਚੜ੍ਹ ਤੇ ਹਿੱਸਾ ਲੈਣ, ਕਿਉਂਕਿ ਇੱਥੇ ਜਿੰਨੇ ਵੀ ਬੱਚੇ ਐਡ ਨੇ ਉਹ ਇੰਤਹਾਈ ਗਰੀਬ ਲੋਕਾਂ ਦੇ ਬੱਚੇ ਨੇ, ਦਿਹਾੜੀਦਾਰ ਨੇ, ਕੋਈ ਰੇਹੜੀਬਾਨ ਨੇ। ਹਾਂਜੀ ਬਿਲਕੁਲ, ਇੰਤਹਾਈ ਗਰੀਬ ਬੱਚੇ ਨੇ। ਤੇ ਸਾਡੇ ਵੱਲੋਂ ਸਾਰੇ ਦੋਸਤਾਂ ਨੂੰ ਦਾਵਤ ਹੈ ਕਿ ਉਹ ਇੱਥੇ ਆਵਣ, ਵਿਜ਼ਿਟ ਕਰਨ, ਆਪਦੀਆਂ ਅੱਖਾਂ ਨਾਲ ਆਉਣ ਤੇ ਵੇਖਣ ਕਿ ਇਹ ਕਿੱਡਾ ਵੱਡਾ ਸਦਕਾ ਜਾਰੀ ਹੈ। ਜੀ ਇਹ ਸਦਕਾ ਜਾਰੀ ਹੈ ਜੀ। ਬਲੱਡ ਵੀ ਦਿਓ, ਡੋਨੇਸ਼ਨ ਵਗੈਰਾ ਵੀ ਦਿਓ, ਉੱਥੇ ਅਤਿਆਤ ਵੀ, ਹਰ ਕਿਸਮ ਦੀ ਜੋ ਹੈਲਪ ਕਰ ਸਕਦਾ ਕੋਈ ਉੱਥੇ ਜਾ ਕੇ ਬਿਲਕੁਲ ਆਪਣਾ ਛੋਟਾ ਜਿਹਾ ਵੀ ਹਿੱਸਾ ਤੁਸੀਂ ਲੋਕ ਉਹਦੇ 'ਚ ਅਗਰ ਡਾਲ ਸਕਦੇ ਹੋ ਨਾ, ਤੇ ਉਹ ਵੀ ਤੁਹਾਡਾ ਮਤਲਬ ਬੜਾ ਬਹੁਤ ਉਹਦਾ ਵੀ ਫਾਇਦਾ ਹੈਗਾ ਵੇ। ਇਹ ਨਾ ਸੋਚੋਗੇ 200-400 1000 500 ਜਾਂ ਜੋ ਵੀ ਤੁਹਾਡੀ ਉਹਦੇ 'ਚ ਹੈ, ਕਤਰਾ ਕਤਰਾ ਮਿਲ ਕੇ ਜਿਹੜਾ ਨਾ ਉਹ ਦਰਿਆ ਬਣ ਜਾਂਦਾ ਵੇ। ਤੇ ਸੋਚੋ ਨਾ ਫੌਰੀ ਤੌਰ ਦੇ ਉੱਤੇ ਤੁਸੀਂ ਇਹਨਾਂ ਦੀ ਯਾਨੀ ਹੈਲਪ ਕਰੋ ਹਸਪੀਟਲ ਦੀ ਜਿਹੜੀ ਹੈ ਬੱਚਿਆਂ ਦੀ। ਔਰ ਇਹ ਬੜਾ ਮੁਸ਼ਕਿਲ ਕੰਮ ਹੈ। ਅੱਜ ਕੱਲ੍ਹ ਚੰਗੇ ਭਲੇ ਜਿਹੜੇ ਮਤਲਬ ਇਨਕਮ ਵਾਲੇ ਲੋਕ ਨੇ, ਉਹਨਾਂ ਨੂੰ ਵੀ ਕੋਈ ਇਸ ਤਰ੍ਹਾਂ ਦੀ ਬਿਮਾਰੀ ਆ ਜਾਏ ਤਾਂ ਉਹ ਵੀ ਬਹੁਤ ਪਰੇਸ਼ਾਨੀ ਬਣ ਜਾਂਦੀ ਹੈ। ਤੇ ਕਸਬਿਆਂ ਔਰ ਛੋਟੇ ਇਲਾਕਿਆਂ 'ਚ ਸਾਡਾ ਤੁਹਾਨੂੰ ਹਾਲਾਤ ਦਾ ਪਤਾ ਹੋਵੇ ਕਿ ਜੋ ਵੀ ਹੈ ਕਿ ਉਹਨਾਂ ਸ਼ਹਿਰਾਂ ਦੇ ਵਿੱਚ ਹਸਪੀਟਲਾਂ 'ਤੇ ਤਵੱਜੋ ਦਿੱਤੀ ਨਹੀਂ ਗਈ। ਤੇ ਇਹ ਮਿਹਰਬਾਨੀ ਕਰੋ ਜੀ ਸਾਰੇ ਤੁਸੀਂ। ਠੀਕ ਹੈ ਜੀ ਰਿਜ਼ਵਾਨ ਸਾਹਿਬ, ਤੁਹਾਡਾ ਬਹੁਤ ਸ਼ੁਕਰੀਆ। ਇਨਸ਼ਾਅੱਲਾ ਉਮੀਦ ਹੈ ਕਿ ਚੰਦ ਲੋਕ ਵੀ ਅਗਰ ਆਉਣਗੇ ਤੇ ਅੱਲਾਹ ਤਾਲਾ ਉਹਨਾਂ ਨੂੰ ਇਹ ਸਵਾਬ ਦਾ ਅਜਰ ਦੇਗਾ ਜ਼ਰੂਰ। ਠੀਕ ਹੈ ਜੀ। ਤੇ ਹੁਣ ਅਸੀਂ ਇਹ ਖਾਣੇ ਦੀ ਟੇਬਲ ਤੇ ਬੈਠੇ ਆ। ਇਹ ਇੱਕ ਬੱਕਰਾ ਅਸੀਂ ਫਸਾਇਆ ਜਨਾਬ। ਇਹ ਦੇ ਕਿੰਨੇ ਪੈਸੇ ਕਢਾਏ ਨੇ ਬੈਂਕ ਦੇ ਵਿੱਚੋਂ? 2 ਰੁਪਏ।
ਇਹ ਸਾਜਿਦ ਸਾਹਿਬ ਨੇ ਜੀ, ਇਹ ਮੈਂ ਦੱਸ ਨਹੀਂ ਸਕਦਾ ਵੀ ਇਹ ਕਿੰਨੇ ਕੁ ਗ੍ਰੇਟ ਇਨਸਾਨ ਹੈਗੇ ਨੇ। ਗ੍ਰੇਟ, ਬਹੁਤ ਗ੍ਰੇਟ ਹੈ ਤੇ- ਇਸ ਟਾਈਮ ਬਹੁਤ ਗ੍ਰੇਟ ਹੈ ਤੁਹਾਡੇ ਵਾਸਤੇ। ਇਹ ਏਸੀਆਂ ਦੇ ਮਾਸਟਰ ਹੈਗੇ ਜੇ ਕੰਮ ਦੇ। ਏਸੀਆਂ ਦਾ ਕੰਮ ਕਰਾਉਣਾ ਹੋਏ ਤੇ ਇਹਨਾਂ ਨਾਲ ਤੁਸੀਂ ਰਾਬਤਾ ਕਰੋ ਹਾਂਜੀ ਤੇ ਰਾਜੀ ਚੈੱਕ। ਇਹਨਾਂ ਨੂੰ ਏਸੀਆਂ ਦੇ ਕੰਮ ਸ਼ਮ ਦਿਓ, ਦਫ਼ਤਰਾਂ ਦੇ ਵੱਡੇ ਵੱਡੇ। ਲੋ ਜੀ ਮਾਲ ਆ ਗਿਆ ਜੇ। ਓਏ ਹੋਏ ਹੋਏ ਉਸਤਾਦ ਜੀ, ਦੁੰਬਾ ਕੜਾਈ, ਕਮਾਲ ਦੁੰਬਾ ਕੜਾਈ ਆ ਗਈ। ਹੁਣ ਖਾਵਾਂਗੇ ਤੇ ਟੇਸਟ ਦਾ ਪਤਾ ਲੱਗੇਗਾ ਕਿ ਇਲਿਆਸ ਟਿੱਕਾ ਛਾਪ ਦੀ, ਇਹ ਇਹਨਾਂ ਦੀ ਇਲਿਆਸ ਦੁੰਬਾ ਕੜਾਈ ਵਾਲਿਆਂ ਦੀ ਦੁੰਬਾ ਕੜਾਈ ਕੈਸੀ ਹੈ ਤੇ ਟੇਸਟ ਕਰਨੇ ਆ ਜਨਾਬ। ਲਓ ਜੀ ਕੜਾਈ ਦਾ ਟੇਸਟ ਚੈੱਕ ਕਰੀਏ। ਮਜ਼ੇ ਚੱਲਾ ਦੇ ਆ ਰਹੇ ਅੱਗੇ ਵੇਖੋ। ਹੋਰ ਲੋ ਜੀ ਇਹ ਸ਼ਨਵਾਰੀ ਕੜਾਈ ਹੈ ਤੇ ਟੇਸਟ ਇਹਦਾ ਥੋੜਾ ਸਪਾਈਸੀ ਹੈ। ਜਵਾਬ ਕਿਉਂਕਿ ਅਸੀਂ ਲਾਹੌਰੀ ਹੈਗੇ ਆ ਤੇ ਪੰਜਾਬੀ ਜਿਹੜੇ ਤੁਹਾਨੂੰ ਪਤਾ ਖਾਣ ਪੀਣ ਦੇ ਮਾਮਲੇ ਜਿਹੜੇ ਨਾ ਸਹੀ ਹੈ ਤੁਹਾਨੂੰ ਤੇ ਕੋਈ ਖੀਰ ਹੀ ਹੁੰਦੇ ਆ ਤੇ ਮਿਰਚਾਂ ਵੀ ਸਬਜ਼ ਇਹਨਾਂ ਨੇ ਜਾਣ ਦੀ ਪਾਈਆਂ, ਲੋੜ ਹੈ ਸਾਬਤ ਮਿਰਚਾਂ ਵੀ। ਹੰਡਵਾਣੇ ਉੱਥੇ ਜਾਣ ਦੀ ਲੋੜ ਹੈ। ਲਓ ਜੀ ਟੇਸਟ ਅੱਛਾ ਹੈਗਾ ਜਾਂਦਾ। ਕੋਈ ਬੋਤਲ ਵੀ ਨਾਲ ਮੰਗਾ ਲਓ ਯਾਰ। ਮਿਰਚਾਂ ਉਹਨਾਂ ਨੇ ਤੁੰਨ ਕੇ ਪਾਤੀਆਂ ਜੇ, ਤੇ ਮੈਂ ਇੰਨੀਆਂ ਵੀ ਨਹੀਂ ਖਾਂਦਾ ਯਾਰ। ਮੈਂ ਤੁਹਾਨੂੰ ਪਤਾ ਬਿਮਾਰ ਆਦਮੀ ਹਾਂ। ਤੁਸੀਂ ਗੋਸ਼ਤ ਖਾਓ, ਗੋਸ਼ਤ ਦਾ ਮੈਨੂੰ ਇੰਨਾ ਸ਼ੌਕ ਨਹੀਂ ਹੈਗਾ। ਗੋਸ਼ਤ ਖਾਓ ਤੁਹਾਨੂੰ ਮਜ਼ਾ ਆਏਗਾ। ਯਾਰ ਕੜਾਈ ਖਾਲੀ ਕਰ ਦਿੱਤੀ ਹੈ। ਮੈਂ ਤੇ ਸਿਰਫ ਇੱਕ ਬੋਟੀ ਨਾਲ ਰੋਟੀ ਖਾਧੀ ਹੈ। ਉਸਤਾਦ ਜੀ ਜਾਣ ਇਹ ਦੋ, ਇਨਸਾਨ ਹੋ ਕਿ ਜਿੰਨ ਹੋ ਯਾਰ, ਤੁਸੀਂ ਹੱਡੀਆਂ ਵੀ ਨਹੀਂ ਛੱਡੀਆਂ ਕਿਤੇ। ਉਸਤਾਦ ਜੀ ਗੁੱਸੇ ਨੂੰ ਜਾਣ ਦੋ। ਇੱਕ ਬੋਟੀ ਅਸੀਂ ਖਾਧੀ ਹੈ, ਮੈਂ ਖਾਧੀ ਹੈ, ਹਾਂ, ਤੁਸੀਂ ਤਾਂ ਸਾਰੀ ਕਿੰਨੀਆਂ ਕੜਾਈ ਖਾਧੀਆਂ? ਤੁਸੀਂ ਸਾਰਿਆਂ ਨੇ ਸਾਰੀ ਇੱਕ ਕੜਾਈ ਇੱਕ ਖਤਮ- ਬੋਟੀ ਖਾਧੀ ਤੇ ਇਹ ਕਿਲੋ ਕੜਾਈ ਸੀ। ਇਹਦੀਆਂ ਹੱਡੀਆਂ ਵੀ ਨਹੀਂ ਪਈਆਂ ਨਜ਼ਰ ਆਉਂਦੀਆਂ। ਲੋਕੀ ਚਲੋ ਹੱਡੀਆਂ ਹੀ ਛੱਡ ਦਿੰਦੇ ਨੇ, ਇਹ ਬੋਤਲ ਪੀਓ ਤੁਸੀਂ, ਛੱਡੋ ਕਾ ਸਾਰੀ ਹੱਡੀ ਵੀ ਨਹੀਂ ਨਜ਼ਰ ਪਈ ਆਉਂਦੀ ਯਾਰ। ਬੋਤਲ ਪੀਓ। ਉਹ ਅਖੀਰ ਹੀ ਯਾਰ ਇਹ ਜਿਹੜੇ ਨਾ ਕੋਈ ਜਿੰਨ ਹੈਗੇ ਆ, ਪਤਾ ਨਹੀਂ ਯਾਰ। ਤਿੰਨ ਬੰਦੇ ਆ ਜਿਹਨਾਂ ਚਲੋ ਜੀ, ਠੀਕ ਹੈ ਜੀ। ਅਜੇ ਵੀ ਭੁੱਖ ਹੈ। ਰੱਬ ਰੱਖਾ ਤੇ ਅਗਲੇ ਵਲੌਗ ਹੀ ਤੁਹਾਨੂੰ ਫਿਰ ਮਿਲਨੇ ਆ ਨਵੇਂ ਕੰਟੈਂਟ ਦੇ ਨਾਲ। ਔਰ ਇਹਨਾਂ ਦੇ ਮੈਂ ਕੰਗਣਪੁਰ ਜਾ ਕੇ ਉਸ ਹਸਪੀਟਲ ਦੀ ਮੈਂ ਤੁਹਾਨੂੰ ਇਨਸ਼ਾਅੱਲਾ ਜ਼ਰੂਰ ਵੀਡੀਓ ਦਿਖਾਵਾਂਗਾ ਜੀ। ਔਰ ਤੁਹਾਨੂੰ ਡਾਕੂਮੈਂਟਰੀ ਉਹਦੀ ਜ਼ਰੂਰ ਦਿਖਾਵਾਂਗੇ ਬਣਾ ਕੇ ਨਾ, ਉੱਥੇ ਕੀ ਔਰ ਕਿਸ ਤਰ੍ਹਾਂ ਇਹ ਸਾਰਾ ਕੁਝ ਮੈਨੇਜ ਕਰਦੇ ਹੈਗੇ। ਠੀਕ ਹੈ ਜੀ, ਤੇ ਰੱਬ ਰੱਖਾ। ਅੱਲਾ ਹਾਫਿਜ਼। ਓਕੇ।